अस्सलाम वालेकुम रहमतुल्लाह। मैं डॉक्टर इलियास पंजाबी चैनल वाला एक छोटी जी वीडियो वेखो, फिर इंशाल्लाह तुहाडे नाल गल करने आ। एक भी एग्जाम पूरे पंजाब में अगले साल से हम मैन्युअली चेक नहीं करें, खत्म वो निज़ाम। सूबाई वज़ीर तलीम राणा सिकंदर हयात साहिब ने एक ऐलान किया है कि 2027 तो इम्तहानी निज़ाम और पेपर चैकिंग यकसर तब्दील हो जाएगी। ਉਹਨਾਂ ਦਾ ਫਰਮਾਨ ਹੈ ਕਿ ਜਿਹੜਾ ਰਵਾਇਤੀ ਤਰੀਕਾਕਾਰ ਹੈ ਪੇਪਰ ਚੈੱਕ ਕਰਨ ਦਾ, ਉਹਦੇ ਵਿੱਚ ਕੁਝ ਬੱਚਿਆਂ ਨਾਲ ਨਾਇਨਸਾਫੀ ਹੋ ਰਹੀ ਹੈ ਔਰ ਕੁਝ ਐਸੇ ਬੱਚੇ ਅੱਗੇ ਆ ਜਾਂਦੇ ਨੇ ਜਿਹੜੇ ਉਸ ਚੀਜ਼ ਦੇ ਅਹਲ ਨਹੀਂ ਹੁੰਦੇ, ਉਹ ਏਡੇ ਕਾਬਿਲ ਨਹੀਂ ਹੁੰਦੇ, ਲੇਕਿਨ ਨੰਬਰ ਜ਼ਿਆਦਾ ਲੈ ਜਾਂਦੇ ਨੇ। ਕਿਸ ਵਜ੍ਹਾ ਤੋਂ? ਕਿਉਂਕਿ ਜਿਹੜਾ ਇਮਤਿਹਾਨੀ ਨਿਜ਼ਾਮ ਹੈ, ਪੇਪਰ ਚੈੱਕ ਕਰਨ ਦਾ ਨਿਜ਼ਾਮ ਜਿਹੜਾ ਉਹ ਬਹੁਤ ਬੋਗਸ ਹੈ। ਔਰ ਵਾਕਈ ਰਾਣਾ ਸਾਹਿਬ ਨੇ ਗੱਲ ਬਿਲਕੁਲ ਠੀਕ ਕੀਤੀ ਹੈ। ਪੇਪਰ ਚੈਕਿੰਗ ਦਾ ਜਿਹੜਾ ਸਿਸਟਮ ਹੈ ਉਹ ਇੰਤਹਾਈ ਬੋਗਸ ਹੈ। ਉਹ ਲੋਕ ਪੇਪਰ ਚੈੱਕ ਕਰਦੇ ਨੇ ਜਿਹੜੇ ਅਕੈਡਮੀਜ਼ ਵਗੈਰਾ ਨਹੀਂ ਪੜ੍ਹਾਉਂਦੇ ਔਰ ਉਹਨਾਂ ਕੋਲ ਕੋਈ ਕੰਮ ਨਹੀਂ ਹੁੰਦਾ, ਅਤੇ ਉਹ ਜਨਾਬ ਕਾਲਜੋਂ ਸਿੱਧੇ ਨਿਕਲੇ, ਐਗਜ਼ਾਮ ਸੈਂਟਰ 'ਤੇ ਪਹੁੰਚੇ, ਆਪਣਾ ਨਾਂ ਦਿੱਤਾ ਔਰ ਰਜਿਸਟ੍ਰੇਸ਼ਨ ਕਰਵਾਈ, ਬੰਡਲ ਫੜੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ। ਕੰਨਾਂ 'ਚ ਹੈਂਡ ਫਰੀ ਲਾਈ, ਮੁਕੇਸ਼ ਦੇ ਗਾਣੇ ਸੁਣੇ, ਨੂਰ ਜਹਾਨ ਦੇ ਗਾਣੇ ਸੁਣੇ, ਨਾਲ ਰੱਖਿਆ ਚਾਹ ਦਾ ਕੱਪ, ਅਤੇ ਲੀਕਾਂ ਉੱਤੇ ਲੀਕਾਂ ਮਾਰੀ ਜਾਣਗੇ ਮਾਰੀ ਜਾਣਗੇ ਮਾਰੀ ਜਾਣਗੇ। ਤੁਹਾਨੂੰ ਮੈਂ ਇੱਕ ਲਤੀਫਾ ਸੁਣਾਉਣਾ ਕਿ ਦੋ ਦੋਸਤ ਪੇਪਰ ਬਹਿ ਕੇ ਚੈੱਕ ਕਰਨ ਡੇ ਸਨ। ਇੱਕ ਕਰਦਾ ਸੀ ਪਿਆ ਅੰਗਰੇਜ਼ੀ ਦੇ ਅਤੇ ਇੱਕ ਕਰਦਾ ਸੀ ਪਿਆ ਕੈਮਿਸਟਰੀ ਦੇ। ਉਹ ਜਨਾਬ ਜਦੋਂ ਪੇਪਰ ਚੈੱਕ ਕਰਦੇ ਨਾ ਕੈਮਿਸਟਰੀ ਵਾਲੇ ਦਾ ਇੱਕ ਪੇਪਰ ਨਾ ਲੱਭੇ, ਉਹ ਵਿਚਾਰਾ ਹੈਰਾਨ ਪਰੇਸ਼ਾਨ। ਉਹਨੇ 2-3 ਵਾਰੀ ਕਾਊਂਟਿੰਗ ਕੀਤੀ, ਪੇਪਰ ਦੁਬਾਰਾ ਚੈੱਕ ਕੀਤੇ, ਵੇਖੇ ਤੱਕੇ ਗਿਣੇ, ਲੇਕਿਨ ਪੇਪਰ ਨਾ ਮਿਲੇ। ਉਹ ਜਨਾਬ ਜੀ ਅੰਗਰੇਜ਼ੀ ਵਾਲੇ ਨੂੰ ਪੁੱਛਣ ਲੱਗਾ, ਯਾਰ ਤੂੰ ਤਾਂ ਚੈੱਕ ਕਰ, ਤੇਰੇ ਪੇਪਰਾਂ ਦੇ ਵਿੱਚ ਨਹੀਂ ਕਿਤੇ ਰਲ ਗਿਆ। ਉਹ ਵੇਖਿਆ ਤਾਂ ਜਨਾਬ ਉਹ ਅੰਗਰੇਜ਼ੀ ਵਾਲੇ ਬੰਦੇ ਨੇ ਉਹ ਕੈਮਿਸਟਰੀ ਦਾ ਪੇਪਰ ਚੈੱਕ ਕਰਕੇ 47 ਨੰਬਰ ਵੀ ਲਾ ਛੜੇ ਸਨ। ਠੀਕ ਹੈ, ਅਤੇ ਪੇਪਰ ਚੈਕਿੰਗ ਸੈਂਟਰਾਂ ਦੇ ਉੱਤੇ ਇਹੋ ਜਿਹੇ ਜਿਹੜੇ ਹਾਦਸਾਤ ਨੇ, ਸਾਨੇਹਾਤ ਨੇ, ਮੌਜੂਦਾਤ ਨੇ, ਇਹ ਹੁੰਦੇ ਰਹਿੰਦੇ ਨੇ। ਇਹ ਕੋਈ ਨਵੀਂ ਗੱਲ ਨਹੀਂ ਹੈ। ਠੀਕ ਹੈ, ਕਿਉਂ? ਉਹ ਪੇਪਰ ਚੈੱਕ ਕਰਨ ਵਾਲੇ ਜਿਹੜੇ ਨੇ ਉਹਨਾਂ ਦੇ ਮਤਮਾ ਨਜ਼ਰ ਸਿਰਫ ਇਹ ਹੁੰਦਾ ਹੈ ਕਿ ਮੈਂ ਦਿਹਾੜੀ ਲਾਣੀ ਹੈ, ਮੈਂ 150 ਪੇਪਰ ਡੇਲੀ ਫੜਕਾਉਣਾ ਹੈ। ਯਕੀਨ ਕਰੋ, ਇਮਾਨਦਾਰੀ ਦੇ ਨਾਲ ਪੇਪਰ ਚੈੱਕ ਕੀਤੇ ਜਾਣ ਅਤੇ ਇੱਕ ਬੰਦਾ ਜਿਹੜਾ ਹੈ ਉਹ ਇੱਕ ਦਿਨ ਦੇ ਵਿੱਚ ਜਿੰਨਾ ਕਿ ਟਾਈਮ ਦਿੰਦੇ ਨੇ 25 ਤੋਂ 30 ਪੇਪਰ ਚੈੱਕ ਕਰ ਸਕਦਾ, ਇਸ ਤੋਂ ਜ਼ਿਆਦਾ ਪੇਪਰ ਚੈੱਕ ਨਹੀਂ ਹੁੰਦੇ। ਲੇਕਿਨ ਇਹ ਦੋਸਤ ਸੈਂਟਰਾਂ 'ਚੋਂ ਬਾਹਰ ਨਿਕਲ ਕੇ ਤੇ ਇੱਕ ਦੂਸਰੇ ਨੂੰ ਫਿਰ ਸੁਣਾਉਂਦੇ ਨੇ, ਮੈਂ 150 ਫੜਕਾਤਾ ਹੀ ਔਰ ਮੈਂ 135 ਫੜਕਾਤੇ ਨਹੀਂ। ਠੀਕ ਹੈ, ਉਹ ਚੈੱਕ ਨਹੀਂ ਕਰਦੇ, ਉਹ ਆਉਂਦੇ ਨੇ ਫੜਕਾਤੇ ਨਹੀਂ। ਠੀਕ ਹੈ, ਅਤੇ ਰਾਣਾ ਸਾਹਿਬ ਦੀ ਗੱਲ ਬਿਲਕੁਲ ਸਹੀ ਹੈ। ਇਹ ਜਿਹੜਾ ਰਵਾਇਤੀ ਸਿਸਟਮ ਹੈ ਨਾ, ਇਹਦੀ ਵਜ੍ਹਾ ਦੇ ਨਾਲ ਬੱਚਿਆਂ ਦੇ ਨਾਲ ਨਾਇਨਸਾਫੀ ਹੁੰਦੀ ਹੈ। ਉਹ ਬੱਚੇ ਜਿਹੜੇ ਇੰਤਹਾਈ ਕਾਬਿਲ ਨੇ, ਜਿਹੜੇ ਇੰਤਹਾਈ ਲਾਇਕ ਨੇ, ਉਹ ਜਨਾਬ ਉਹਨਾਂ ਦੇ ਨੰਬਰ ਬਹੁਤ ਜ਼ਿਆਦਾ ਘੱਟ ਜਾਂਦੇ ਨੇ ਇਹਨਾਂ ਚੈਕਿੰਗ ਕਰਨ ਵਾਲਿਆਂ ਦੀ ਵਜ੍ਹਾ ਤੋਂ। ਕਿਉਂ? ਨਾ ਇਹਨਾਂ ਤਵੱਜੋ ਨਾਲ ਚੈੱਕ ਕਰਨਾ ਹੁੰਦਾ, ਬਸ ਇਹਨਾਂ ਕਿਹਾ ਲਿਖਿਆ ਠੀਕ ਹੈ, ਓਕੇ, ਅੱਲਾ ਹਾਫਿਜ਼, ਲੀਕਾਂ ਮਾਰੀ ਜਾਣਗੇ ਔਰ 10 ਚੋਂ 8, 10 ਚੋਂ 6, 10 ਚੋਂ 5, 10 ਚੋਂ 4, 10 ਚੋਂ 7 ਇਹ ਨੰਬਰ ਦਈ ਜਾਣਗੇ। ਉਹ ਬੱਚਾ ਜਿਹੜਾ ਜਨਾਬ 90% ਨੰਬਰ ਲੈ ਸਕਦਾ, ਉਹਨੂੰ 73 ਤੇ ਲਿਆ ਕੇ ਸੁੱਟ ਦੇਣਗੇ, ਉਹਨੂੰ 63 ਦੇ ਲਿਆ ਕੇ ਸੁੱਟ ਦੇਣਗੇ। ਔਰ ਕਈ ਐਸੇ ਬੱਚੇ ਜਿਨ੍ਹਾਂ ਕੱਖ ਵੀ ਨਹੀਂ ਲਿਖਿਆ ਹੁੰਦਾ, ਇੱਧਰ ਉੱਧਰ ਦੀਆਂ ਗੱਪਾਂ ਮਾਰ ਮੂਰ ਕੇ ਜਨਾਬ ਉਹਨਾਂ ਸ਼ੀਟਾਂ ਭਰੀਆਂ ਹੁੰਦੀਆਂ ਨੇ। ਕਿਉਂਕਿ ਇਹਨਾਂ ਦਾ ਚੈਕਿੰਗ ਦਾ ਕੋਈ ਮਿਆਰ ਤਾਂ ਹੈ ਕੋਈ ਨਹੀਂ, ਇਹਨਾਂ ਪੜ੍ਹਨਾ ਕੋਈ ਨਹੀਂ ਹੁੰਦਾ, ਇਹਨਾਂ ਬਸ ਵੇਖਣਾ ਲਿਖਿਆ, ਇਹਨਾਂ ਲੀਕਾਂ ਮਾਰਨੀਆਂ ਨੇ। ਉਹ ਜਨਾਬ ਲਈ ਉਹਨਾਂ ਨੂੰ ਜਨਾਬ ਲਈ ਕਿਸੇ ਨੂੰ 80, ਕਿਸੇ ਨੂੰ 85, ਕਿਸੇ ਨੂੰ 90, ਉਹ ਬੜੇ ਵਿਚਾਰੇ ਖੁਸ਼ ਹੁੰਦੇ ਨੇ ਕਿ ਲੈ ਬਈ ਮੇਰੇ 1085 ਨੰਬਰ ਆ ਗਏ, ਲੈ ਬਈ ਮੇਰੇ 1150 ਨੰਬਰ ਆ ਗਿਆ। ਠੀਕ ਹੈ, ਔਰ ਇਹ ਬੱਚੇ ਜਦੋਂ ਸਾਡੇ ਕੋਲ ਆਉਂਦੇ ਨੇ, ਕਿਉਂਕਿ ਮੈਂ ਵੀ ਸ਼ੋਭਾ ਦਰਸੋ ਤਦਰੀਸ ਨਾਲ ਤਾਲੁਕ ਰੱਖਣਾ, ਇਹ ਬੱਚੇ ਜਦੋਂ ਸਾਡੇ ਕੋਲ ਆਉਂਦੇ ਨੇ ਤਾਂ ਯਕੀਨ ਕਰੋ ਇਹਨਾਂ ਦੇ ਪੇਟ ਪਲੇ ਕੱਖ ਨਹੀਂ ਜੇ ਹੁੰਦਾ। ਜੇ ਕੋਈ ਗੱਲ ਕਰੋ ਤਾਂ ਕੋਈ ਮੂੰਹ ਅੱਡ ਕੇ ਵਹਿੰਦੇ ਰਹਿੰਦੇ ਨੇ। ਜੇ ਕਿਸੇ ਲਫ਼ਜ਼ ਦਾ ਮਾਨੀ ਪੁੱਛ ਲਓ ਤਾਂ ਪਤਾ ਹੀ ਕੋਈ ਨਹੀਂ। ਠੀਕ ਹੈ, ਉਰਦੂ ਦੇ ਇਮਲਾ ਇਹਨਾਂ ਦੀ ਨਹੀਂ ਠੀਕ ਹੁੰਦੀ, ਅੰਗਰੇਜ਼ੀ ਦੇ ਸਪੈਲਿੰਗ ਇਹਨਾਂ ਦੇ ਗਲਤ ਹੁੰਦੇ ਨੇ, ਔਰ ਜਨਾਬ ਨੰਬਰ ਕਿੰਨੇ ਨੇ? 1150, 1132 ਨੰਬਰ, 1133 ਨੰਬਰ। ਠੀਕ ਹੈ, ਇਹ ਵਾਕਈ ਰਵਾਇਤੀ ਤਰੀਕਾਕਾਰ ਜਿਹੜਾ ਇਹਨੇ ਇਸ ਨਿਜ਼ਾਮ ਤਲੀਮ ਦਾ ਭੇੜਾ ਕਰਕੇ ਰੱਖ ਛੜਿਆ। ਅਤੇ ਹੁਣ ਜਿਹੜਾ ਰਾਣਾ ਸਾਹਿਬ ਨੇ ਤਰੀਕਾ ਮੁਤਾਰਫ ਕਰਾਇਆ, ਉਹ ਜਨਾਬ ਇੱਕ ਸਾਫਟਵੇਅਰ ਹੋਏਗਾ, AI ਦੇ ਜ਼ਰੀਏ ਪੇਪਰ ਚੈੱਕ ਹੋਏਗਾ। ਉਹਨਾਂ ਦੇ ਜਵਾਬ ਪਹਿਲਾਂ ਹੀ AI ਨੂੰ ਦਿੱਤੇ ਜਾਣਗੇ, ਉਹਨਾਂ ਸਵਾਲਾਂ ਦੇ ਮਖਸੂਸ ਸਵਾਲਾਂ ਦੇ ਜਵਾਬ AI ਨੂੰ ਦਿੱਤੇ ਜਾਣਗੇ। AI ਵੇਖੇਗਾ ਕਿ ਕਿਆ ਬੱਚੇ ਨੇ ਜਵਾਬ ਠੀਕ ਲਿਖਿਆ, ਉਹਦੇ ਮੁਤਾਬਕ ਉਹਨੂੰ ਨੰਬਰ ਦੇਗਾ। ਔਰ ਹਰ ਬੱਚੇ ਦੇ ਪੇਪਰ ਦਾ QR ਕੋਡ ਇਸ਼ੂ ਹੋਏਗਾ, ਜਿਹੜਾ ਬੱਚੇ ਦੀ ਦਸਤਰਸ ਵਿੱਚ ਹੋਏਗਾ। ਬੱਚਾ ਜਦੋਂ ਮਰਜ਼ੀ ਪਾਕਿਸਤਾਨ ਪੂਰੇ 'ਚ ਬਹਿ ਕੇ, ਜਿੱਥੇ ਮਰਜ਼ੀ ਬਹਿ ਕੇ ਆਪਣਾ ਪੇਪਰ ਰੀਚੈੱਕ ਕਰ ਸਕਦਾ, ਰੀਟੋਟਲ ਕਰ ਸਕਦਾ। ਕਿਸੇ ਕਿਸਮ ਦਾ ਕੋਈ ਅਬਹਾਮ ਪਿੱਛੇ ਬਾਕੀ ਨਹੀਂ ਰਹੇਗਾ। ਅਤੇ ਖਬਰ ਇਹ ਵੀ ਕਿ ਪਾਸ ਉਹੀ ਹੋਏਗਾ 2027 ਵਿੱਚ ਜਿਹੜਾ ਪੜ੍ਹੇਗਾ, ਜਿਹੜਾ ਮਿਹਨਤ ਕਰੇਗਾ, ਜਿਹਦੇ ਜ਼ੇਨ ਵਿੱਚ ਇਹ ਵੇ ਕਿ ਘਰਦਿਆਂ ਨੇ ਮੈਨੂੰ ਕਿਹਾ ਪੁੱਤਰ ਤੂੰ ਇੱਕ ਵਾਰੀ FA ਕਰ ਲੈ, ਤੈਨੂੰ ਅਸੀਂ ਪੁਲਿਸ ਭਰਤੀ ਕਰਾ ਦੇਣਾ, ਪੁੱਤਰ ਤੂੰ ਇੱਕ ਵਾਰੀ ਕੰਮ ਕਰ ਲੈ, ਤੈਨੂੰ ਅਸੀਂ ਲੈਟ ਦਾ ਟੈਸਟ ਦਵਾ ਕੇ ਵਕੀਲ ਬਣਾ ਦੇਣਾ। ਫਿਰ ਵੇਖੀ ਹਰ ਪਾਸੇ ਕਾਨੂੰਨ ਦੀ ਬਹਿਜਾ ਹੋ ਜਾਣੀ ਹੈ। ਅਤੇ ਕੁਛ ਦੋਸਤ ਐਸੇ ਨੇ ਜਿਨ੍ਹਾਂ ਦੀ FA ਜਾਂ ਕੰਮ ਜਾਂ ICS ਕਰਨਾ ਮਜਬੂਰੀ ਹੈ, ਕਿਉਂ? ਪੇਰੈਂਟਸ ਜਾਂ ਵੱਡਾ ਭਾਈ ਬਾਹਰ ਹੈ, ਉਹ ਆਂਦਾ ਯਾਰ ਇੱਕ ਵਾਰੀ ਨਾ ਤੂੰ ICS ਕਰ ਲੈ ਜਾਂ FA ਕਰ ਲੈ, ਮੈਂ ਤੈਨੂੰ ਲੈ ਜਾਵਾਂਗਾ ਬਾਹਰ, ਉੱਥੇ ਤੇਰਾ ਇਨਸ਼ਾਅੱਲਾ ਤਾਲੀਮ ਦਾ ਸੈਟਅਪ ਸ਼ੁਰੂ ਕਰਾ ਲਾਂਗੇ, ਤਲੀਮ ਮੁਕੰਮਲ ਕਰਾ ਲਾਂਗੇ, ਤੇਰੇ ਕੋਲ ਤੈਨੂੰ ਮਜ਼ੀਦ ਪੜ੍ਹਾ ਲਾਂਗੇ ਉੱਥੇ। ਠੀਕ ਹੈ, ਤਾਂ ਕਈਆਂ ਦਾ ਜ਼ੇਨ ਇਹ ਹੁੰਦਾ ਕਿ ਮੈਂ ਬਸ ਸਰ ਜੀ ਡੈਂਕੀ ਲਾਣੀ ਅਤੇ ਯੂਨਾਨ ਜਾਣਾ ਅਤੇ ਡਾਲਰ ਕਮਾਉਣੇ ਨੇ, ਮੈਂ ਇੱਥੇ ਪਾਕਿਸਤਾਨ 'ਚ ਰਹਿਣਾ ਹੀ ਨਹੀਂ।
ਤੁਸੀਂ ਪਾਕਿਸਤਾਨ 'ਚ ਰਹੋ ਜਾਂ ਨਾ ਰਹੋ, ਲੇਕਿਨ ਸਿੱਧਕੇ ਦਿਲ ਨਾਲ ਮਿਹਨਤ ਕਰੋ। ਠੀਕ ਹੈ, ਮਿਹਨਤ ਕਰਨ ਵਾਲਾ ਬੰਦਾ ਦੁਨੀਆ ਦੇ ਉੱਤੇ ਕਿਤੇ ਮਾਰ ਨਹੀਂ ਖਾਂਦਾ, ਉਹ ਚਾਹੇ ਪਾਕਿਸਤਾਨ ਹੋਵੇ ਚਾਹੇ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਮੁਲਕ ਚਲੇ ਜਾਓ। ਮਿਹਨਤ ਕਰਨ ਵਾਲੇ ਬੰਦੇ ਦੀ ਕਦਰ ਜੇ, ਜਿਹੜਾ ਮਿਹਨਤ ਨਹੀਂ ਕਰਦਾ, ਜਿਹੜਾ ਕੰਮ ਚੋਰੇ ਹੱਡ ਹਰਾਮ ਹੈ, ਉਹਦੀ ਪੂਰੀ ਦੁਨੀਆ 'ਚ ਕਿਤੇ ਵੀ ਕੋਈ ਕਦਰ ਨਹੀਂ, ਤੇ ਪਾਕਿਸਤਾਨ ਵਿੱਚ ਤਾਂ ਉਹਦੀ ਬਿਲਕੁਲ ਹੀ ਕੋਈ ਕਦਰ ਨਹੀਂ ਨਾ। ਠੀਕ ਹੈ, ਲਿਹਾਜ਼ਾ ਦਾ ਦੁਕਾ ਲਾ ਕੇ ਕਿ ਉੱਧਰੋਂ ਵੇਖ ਲਿਆ ਇੱਧਰੋਂ ਵੇਖ ਲਿਆ, ਮੈਂ ਜਨਾਬ ਨਕਲ ਕਰ ਲਾਂਗਾ, ਮੈਂ ਇਸ ਤਰ੍ਹਾਂ ਕਰ ਲਾਂਗਾ, ਮੈਂ ਪੈਸੇ ਦੇ ਲਾਂਗਾ, ਉਹ ਜੋ ਮਰਜ਼ੀ ਕਰ ਲੇ। ਪੇਪਰ ਜਦੋਂ AI ਦੇ ਸਾਫਟਵੇਅਰ 'ਚ ਵੜ ਗਿਆ ਤੇ ਉੱਥੋਂ ਪੇਪਰ ਪਾਸ ਹੋ ਕੇ ਉਹੀ ਨਿਕਲੇਗਾ ਜਿਸ ਨੇ ਕੁਝ ਲਿਖਿਆ ਏ। ਨਹੀਂ ਤੇ ਆਮ ਤੌਰ 'ਤੇ ਟੀਚਰ ਵੀ ਇਹੋ ਜਿਹੀ ਤਰਬੀਅਤਬਾਜ਼ ਕਰਦੇ ਨੇ। ਮੈਂ ਤਾਂ ਉਹਨਾਂ ਨੂੰ ਟੀਚਰ ਕਹਿਣਾ ਵੀ ਮੁਨਾਸਬ ਨਹੀਂ ਸਮਝਦਾ, ਜਿਹੜੇ ਆਉਂਦੇ ਨੇ ਤੈਨੂੰ ਕੱਖ ਆਉਂਦਾ ਹੋਇਆ ਜਾਂ ਨਾ ਆਉਂਦਾ ਹੋਇਆ, ਤੂੰ ਇੱਕ ਵਾਰੀ ਪੇਪਰ ਭਰ ਦੇਣਾ, ਫਿਰ ਵੇਖੀ ਤੂੰ ਪਾਸ ਹੋਣਾ ਕਿ ਨਹੀਂ। ਸਵਾਲ ਸਾਰੇ ਹੀ ਕਰਨੇ ਨੇ, ਭਾਵੇਂ ਕੱਖ ਵੀ ਲਿਖਾਈ ਹੀ ਉੱਥੇ, ਉਹ ਇਸ ਤਰ੍ਹਾਂ ਹੀ ਚੈੱਕ ਕਰਦੇ ਨੇ। ਠੀਕ ਹੈ, ਉਹਨਾਂ ਕਿਹੜਾ ਪੜ੍ਹ ਕੇ ਚੈੱਕ ਕਰਨਾ, ਲੀਕਾਂ ਹੀ ਮਾਰਨੀਆਂ ਨੇ, ਤੈਨੂੰ ਨੰਬਰ ਆ ਜਾਣਗੇ, ਤੂੰ ਪਾਸ ਹੋ ਜਾਏਗਾ। ਉਹ ਮੇਰਾ ਵੀਰ, ਬੱਚਿਆਂ ਦੀ ਇਹੋ ਜਿਹੀ ਤਰਬੀਅਤ ਨਾ ਕਰੋ। ਬੱਚੇ ਨੂੰ ਕਹੋ ਕਿ ਪੁੱਤਰ ਇਸ ਤੋਂ ਪਹਿਲਾਂ ਕਿ ਤੂੰ ਫੇਲ ਹੋਏ ਸਿੱਖ ਲੈ। ਠੀਕ ਹੈ ਜੀ, ਸਿੱਖਣ ਵਿੱਚ ਕੋਈ ਕਬਾਹਤ ਨਹੀਂ, ਪੜ੍ਹਨ 'ਚ ਕੋਈ ਕਬਾਹਤ ਨਹੀਂ, ਮਿਹਨਤ ਵਿੱਚ ਕੋਈ ਕਬਾਹਤ ਨਹੀਂ, ਲੇਕਿਨ 2 ਨੰਬਰੀ ਕਰਨ ਵਿੱਚ ਬੇਬਾਕ ਕਬਾਹਤ ਹੈ। ਠੀਕ ਹੈ ਜੀ, ਉਹ ਕਿਸੇ ਸ਼ਾਇਰ ਨੇ ਕਿਹਾ, खूब किया ना कि अब हवाएं ही करेंगी रोशनी का फैसला, अब हवाएं ही करेंगी रोशनी का फैसला, जिस दिए में जान होगी वो दिया रह जाएगा। ਇਹਦੇ ਨਾਲ ਹੀ ਇਜਾਜ਼ਤ ਦਿਓ। ਅੱਲਾ ਹਾਫਿਜ਼।